ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਪਹਿਲਾ ਸੀ ਅੱਜ ਦਾ ਟਰੰਪ ਦਾ ਇਸ਼ੂ, ਅਗਲਾ ਇਸ਼ੂ ਕਿਹੜਾ ਡਾਕਟਰ ਸਾਹਿਬ? ਦੇਖੋ ਅੱਜ 30 ਜਨਵਰੀ ਦਾ ਦਿਨ ਹੈ ਜੀ ਤੇ ਅੱਜ ਤੋਂ ਠੀਕ 69 ਸਾਲ ਪਹਿਲਾਂ ਅੱਜ ਦੇ ਦਿਨ ਗਾਂਧੀ, ਜਿਸ ਨੂੰ ਮਹਾ ਆਤਮਾ ਮਿਲਾ ਕੇ ਮਹਾਤਮਾ ਜੀ ਰਾਸ਼ਟਰ ਪਿਤਾ, ਫਾਦਰ ਆਫ ਦਾ ਨੇਸ਼ਨ, ਉਸ ਨੂੰ RSS ਦੇ ਐਕਟਿਵਿਸਟ ਸਾਵਰਕਰ ਦੇ ਚੇਲੇ ਨਥੂਰਾਮ ਗੋਡਸੇ ਨੇ ਜਿਹੜਾ ਉਹ 3 ਗੋਲੀਆਂ ਮਾਰ ਕੇ ਬਿਰਲਾ ਮੰਦਰ ਦਿੱਲੀ 'ਚ, ਜਿੱਥੇ ਕਿ ਪ੍ਰਾਰਥਨਾ ਸਭਾ ਉਹ ਬਾਅਦ ਦੁਪਹਿਰ 2 ਘੰਟੇ ਕਰਦੇ ਸੀ ਜੀ, ਉਸ ਨੂੰ ਮਾਰ ਦਿੱਤਾ ਸੀ। ਹੁਣ 30 ਜਨਵਰੀ ਨੂੰ ਭਾਰਤ ਭਰ ਦੇ ਵਿੱਚ ਸਾਇਲੈਂਸ ਹੁੰਦੀ, ਛੁੱਟੀ ਤਾਂ ਨਹੀਂ ਕਰਦੇ ਹੈ ਕਿਉਂਕਿ ਛੁੱਟੀਆਂ ਆਲਰੇਡੀ 26 ਜਨਵਰੀ ਤਾਜ਼ੀ ਕਰਕੇ ਹਟੇ ਹੁੰਦੇ ਨੇ। ਗਾਂਧੀ ਦਾ ਜਨਮ ਦਿਨ ਦੀ ਛੁੱਟੀ ਹੁੰਦੀ ਹੈ 2 ਅਕਤੂਬਰ ਦੀ ਜੀ। ਉਹਦੇ 'ਚ ਜਦੋਂ ਅਸੀਂ ਸਾਰੇ ਪਾਰਟ ਨੂੰ ਦੇਖਦੇ ਹਾਂ, ਲੈਗੇਸੀ RSS ਦਾ ਕੀ ਪਿਛੋਕੜ ਹੈ, ਇਸ ਦੀ ਆਈਡੀਓਲੋਜੀ ਕੀ ਹੈ, ਕਿਵੇਂ ਇਹਨਾਂ ਨੇ ਈਵਨ ਇੰਡੀਆ ਨਾਂ ਨੂੰ ਰਿਜੈਕਟ ਕੀਤਾ ਹੋਇਆ, ਭਾਰਤੀ ਸੰਵਿਧਾਨ ਨੂੰ ਰਿਜੈਕਟ ਕੀਤਾ ਹੈ, ਤਿਰੰਗੇ ਨੂੰ ਰਿਜੈਕਟ ਕੀਤਾ ਹੈ, ਔਰ ਹਿੰਸਾ ਦਾ ਤਰੀਕਾ ਜਿਹੜਾ ਉਹਨਾਂ ਦੇ ਬੇਸਿਕ ਹਥਿਆਰਾਂ ਦਾ ਹਿੱਸਾ ਹੈ ਜੀ, ਔਰ ਕਿਵੇਂ ਮੁਸਲਮਾਨਾਂ ਔਰ ਈਸਾਈਆਂ ਨੂੰ ਇਹ ਬਾਹਰਲੇ ਮੰਨਦੇ ਨੇ, ਇਸ ਲਈ ਉਹਨਾਂ ਨੂੰ ਬਿਲਕੁਲ ਨਹੀਂ, ਔਰ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਜਿਹੜਾ ਉਹ ਹਿੰਦੂਤਵਾ ਦੇ ਥੱਲੇ ਹੀ ਦੇਖਦੇ ਨੇ, ਔਰ ਜੇ ਉਹ ਹਿੰਦੂ ਨਹੀਂ ਆਪਣੇ ਆਪ ਨੂੰ ਇਸ ਤੋਂ ਇਨਕਾਰੀ ਹੁੰਦੇ ਨੇ ਤੇ ਫਿਰ ਜਿਵੇਂ RSS ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ, ਵਾਜਪਾਈ ਇਹਨਾਂ ਦਾ ਹੀ ਸੀ, ਔਰ ਈਵਨ ਜੂਨ 84 ਦੇ ਹਮਲੇ ਤੋਂ ਬਾਅਦ ਜਿਵੇਂ ਇਹਨਾਂ ਦੇ ਆਈਡੀਆਲੋਗ ਨਾਨਾ ਜੀ ਜਿਹੜਾ ਕਰਕੇ ਉਸ ਨੇ ਇਸ ਨੂੰ ਜਸਟੀਫਾਈ ਕੀਤਾ, ਸਿੱਖਾਂ ਨੂੰ ਸਲਾਹ ਦਿੱਤੀ ਕਿ ਵੀ ਜੇ ਤੁਸੀਂ ਇਸ ਕਿਸਮ ਦਾ ਕਰੋਗੇ ਤਾਂ ਇਹ ਕਲੈਕਟਿਵ ਹਿੰਦੂਆਂ ਦੀ ਤੁਹਾਨੂੰ ਸਜ਼ਾ ਹੈ ਔਰ ਫਿਊਚਰ 'ਚ ਇਸ ਤੋਂ ਬਾਜ਼ ਆਓ। ਸੋ ਬਹੁਤ ਸਾਰੇ ਜਿਹੜੇ ਇਹਨਾਂ ਦੇ ਬਿਲਟ ਇਨ ਫੈਕਟਰ ਨੇ, ਉਹਨਾਂ ਬਾਰੇ ਅਸੀਂ ਫਰਾਈਡੇ ਦੇ ਸ਼ੋਅ ਦੇ ਵਿੱਚ ਵੇਰਵੇ ਨਾਲ ਜ਼ਿਕਰ ਕੀਤਾ ਸੀ, ਪਹਿਲਾ ਸੈਗਮੈਂਟ, ਔਰ ਉਸ ਦੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਤਾਰੀਫ ਕੀਤੀ ਹੈ ਜੀ, ਕਿਉਂਕਿ ਉਹਨਾਂ ਨੂੰ ਜਿਹੜੇ ਖਾਸ ਤੌਰ ਤੇ ਪੜ੍ਹਨ ਦਾ ਘੱਟ ਸ਼ੌਕ ਹੋਣ ਕਰਕੇ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਇੱਕਦਮ ਕੀ ਹੋ ਗਿਆ, ਗੁਜਰਾਤ 'ਚ ਕੀ ਹੋ ਗਿਆ, ਜਾਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਜਾਂ RSS ਕਿਵੇਂ ਪਿੰਡਾਂ 'ਚ ਫੈਲ ਰਿਹਾ ਜਾਂ ਕੀ ਹੈ। ਤੇ ਫਿਰ ਉਸ ਦੇ ਪਿਛੋਕੜ 'ਚ ਜ਼ਰੂਰੀ ਸੀ ਕਿ ਇਹ ਸਮਝ ਆਏ ਕਿ ਵੀ ਇਹਨਾਂ ਦਾ ਆਧਾਰ ਕੀ ਹੈ, ਬੇਸ ਕੀ ਹੈ। ਹੁਣ ਇਹੀ RSS ਜਥੇਬੰਦੀ ਇੱਕ ਵਾਰ ਅੰਗਰੇਜ਼ਾਂ ਦੇ ਰਾਜ ਵੇਲੇ ਜਿਹੜੀ ਹੈ ਉਸ ਦੇ ਉੱਤੇ ਪਾਬੰਦੀ ਲੱਗੀ ਜੀ, ਔਰ 47 ਤੋਂ ਬਾਅਦ 3 ਵਾਰ RSS ਦੇ ਉੱਤੇ ਮੁਕੰਮਲ ਪਾਬੰਦੀ ਲੱਗੀ। ਇੱਕ ਗਾਂਧੀ ਦੀ ਹੱਤਿਆ ਤੋਂ ਬਾਅਦ ਜਿਹੜਾ, ਕਿਉਂਕਿ ਪਟੇਲ ਹੋਮ ਮਿਨਿਸਟਰ ਸੀ, ਹਾਲਾਂਕਿ ਪਟੇਲ ਵੀ ਪੱਕਾ RSS ਦਾ ਕਾਰਕੁਨ ਐਵੇਂ ਨਹੀਂ, ਹੁਣ ਉਹਦਾ ਵੱਡਾ ਲੋਹੇ ਦਾ ਜਿਹੜਾ ਉਹ ਭਾਰਤ ਭਰ ਦੇ ਕਿਸਾਨਾਂ ਤੋਂ ਲੋਹਾ ਇਕੱਠਾ ਕਰਕੇ ਬੁੱਤ ਬਣਾਉਣਾ, ਤੋਂ ਭਾਵੇਂ ਕਾਂਗਰਸ ਦੇ ਵਿੱਚ ਬੈਠਾ ਸੀ ਲੇਕਿਨ ਪੱਕਾ ਐਂਟੀ ਸਿੱਖ ਔਰ ਐਂਟੀ ਮੁਸਲਮਾਨ ਜੀ। ਔਰ ਪਟੇਲ ਦੇ ਹੀ ਜਿਹੜੇ ਬਹੁਤ ਸਾਰੇ ਪਾਰਟ ਨੇ, ਜਦੋਂ ਪਿਛਲੇ ਦਿਨਾਂ 'ਚ ਵੀ ਮੈਨੂੰ ਇੱਕ ਦੀ ਸਪੀਚ ਉਸ ਪੀਰੀਅਡ ਦੀ ਸੁਣਨ ਦਾ ਮੌਕਾ ਮਿਲਿਆ, ਜਿਹਦੇ 'ਚ ਕਿ ਉਹ ਈਵਨ ਭਾਰਤ ਦੇ ਮੁਸਲਮਾਨਾਂ ਬਾਰੇ ਕਹਿ ਰਿਹਾ, ਕਹਿੰਦਾ ਇਹਨਾਂ ਨੂੰ ਹੁਣ ਕੀ ਚਾਹੀਦਾ, ਪਾਕਿਸਤਾਨ ਤਾਂ ਮਿਲ ਗਿਆ ਇਹਨਾਂ ਨੂੰ, ਇਹ ਕਿਹੜੇ ਪਾਸਿਓਂ ਦੇਸ਼ ਭਗਤ ਨੇ। ਸੋ ਕੁੱਲ ਮਿਲਾ ਕੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਈਵਨ ਗਾਂਧੀ ਦੀ ਅਸੈਸੀਨੇਸ਼ਨ ਜਾਂ ਹੱਤਿਆ ਦੇ ਵਿੱਚ ਵੀ ਕਿ ਪਟੇਲ ਹੋਮ ਮਿਨਿਸਟਰ ਸੀ, ਜਾਣਕਾਰੀ ਹੁੰਦੀ ਹੈ, ਕਿਉਂਕਿ ਉਹ ਇਸ ਤੋਂ ਜਦੋਂ ਕਿ ਇਹਨੇ ਨਥੂਰਾਮ ਗੋਡਸੇ ਨੇ ਸ਼ੂਟ ਡਾਊਨ ਕੀਤਾ ਗਾਂਧੀ ਨੂੰ, ਕੁਛ ਦਿਨ ਪਹਿਲਾਂ ਹੀ ਇੱਕ ਜਿਹੜਾ RSS ਦੇ ਵਲੰਟੀਅਰ ਨੇ ਪਟਾਕਾ ਚਲਾਇਆ ਸੀ ਇਸੇ ਹੀ ਪ੍ਰਾਰਥਨਾ ਸਭਾ ਦੇ ਵਿੱਚ, ਔਰ ਇਹ ਬਾਅਦ ਦੇ ਵਿੱਚ ਖਬਰਾਂ ਰਹੀਆਂ ਨੇ ਕਿ ਵੀ ਇਹ ਪਟੇਲ ਨੂੰ ਪਤਾ ਸੀ ਕੀ ਹੈ, ਪਰ ਗਾਂਧੀ ਤੋਂ ਪਟੇਲ ਵੀ ਜਾਨ ਛੁਡਾਉਣਾ ਚਾਹੁੰਦਾ ਸੀ ਕਿਉਂਕਿ ਉਹ ਇਹ ਸਮਝਦੇ ਸੀ ਪਟੇਲ, ਕਿਉਂਕਿ RSS ਦੀ ਥਿੰਕਿੰਗ ਵਾਲਾ ਹੋਣ ਕਰਕੇ, ਕਿਉਂਕਿ ਹਿੰਦੂਤਵਾ ਸੌਫਟ ਹਿੰਦੂਤਵਾ, ਹਾਰਡ ਹਿੰਦੂਤਵਾ ਸਮਝਦੇ ਸੀ ਵੀ ਗਾਂਧੀ ਜਿਹੜਾ ਹੈ ਇਹ ਸੌਫਟ ਹਿੰਦੂਤਵਾ ਹੈ, ਮੁਸਲਮਾਨਾਂ ਪ੍ਰਤੀ ਸੌਫਟ ਹੈ, ਔਰ ਉਹ ਇਹ ਕਿਉਂਕਿ ਇਹ ਉਹ ਕਲਾਸ ਸੀ ਜਿਨ੍ਹਾਂ ਨੇ ਨਾ ਉਦੋਂ ਪਾਕਿਸਤਾਨ ਨੂੰ ਐਕਸੈਪਟ ਕੀਤਾ ਸੀ ਨਾ ਅੱਜ ਕੀਤਾ ਹੈ। ਅੱਜ 70 ਸਾਲ ਬਾਅਦ ਵੀ ਇਹੀ ਵਰਤਾਰਾ ਹੈ। ਹੁਣ ਹਿੰਦੂ ਕੋਲੀਸ਼ਨ ਉਹ ਕੰਸਰਨਡ ਨਹੀਂ ਹੈ ਵੀ ਕਿਵੇਂ ਲੱਖਾਂ ਲੋਕ ਸਫਰ ਕਰ ਰਹੇ ਨੇ ਟਰੰਪ ਦੇ ਆਰਡਰ ਕਰਕੇ, ਔਰ ਸਾਰੀ ਦੁਨੀਆ ਹਮਦਰਦੀ ਕਰ ਰਹੀ ਹੈ, ਔਰ ਉਹ ਕਹਿ ਰਹੇ ਨੇ ਕਿ ਜੀ ਬਹੁਤ ਚੰਗਾ ਕੀਤਾ, ਕਿਉਂਕਿ
ਇਹ ਇਸਲਾਮਿਕ ਫੰਡਾਮੈਂਟਲਿਜ਼ਮ ਔਰ ਇਹ ਜਿਹੜਾ ਟੈਰਰਿਜ਼ਮ ਬਹੁਤ ਖਤਰਨਾਕ ਹੈ ਔਰ ਕਹਿ ਰਹੇ ਨੇ ਕਿ ਜੀ ਪਾਕਿਸਤਾਨ, ਅਫਗਾਨਿਸਤਾਨ, ਸਾਊਦੀ ਅਰੇਬੀਆ ਨੂੰ ਵੀ ਇਹਦੇ 'ਚ ਜਿਹੜਾ ਐਡ ਕਰੋ। ਸੋ ਇਹ ਜ਼ਹਿਨੀਅਤ ਹੀ ਸੀ ਜਿਹੜੀ ਈਵਨ ਗਾਂਧੀ ਹਾਲਾਂਕਿ ਗਾਂਧੀ ਕੋਈ ਛੋਟਾ ਹਿੰਦੂ ਲੀਡਰ ਨਹੀਂ ਹੋਇਆ। 1000 ਸਾਲ ਬਾਅਦ ਸ਼ੰਕਰਾ ਤੋਂ ਜੇ ਕਿਸੇ ਨੇ 1000 ਸਾਲ ਦੀ ਗੁਲਾਮੀ ਬਾਅਦ ਹਿੰਦੂਆਂ ਨੂੰ ਲਿਆ ਕੇ ਫਰੰਟ ਪੈਡੈਸਟਲ ਦੇ ਉੱਤੇ ਰੱਖ ਦਿੱਤਾ ਹੈ ਔਰ ਰਾਮ ਰਾਜ ਔਰ ਹਿੰਦੂਤਵਾ ਔਰ ਉਹ ਸਾਰਾ ਜਿਹੜਾ ਧਰਮ ਨੂੰ ਵਿੱਚ ਵਾੜ ਦਿੱਤਾ ਲਿਆ ਕੇ ਉਸ ਦੇ ਸਿਆਸੀ ਪਾਠ ਦੇ ਵਿੱਚ, ਜਿਹੜੀ ਗੱਲ ਕਿ ਬਿਲਕੁਲ ਕਾਇਦੇ ਆਜ਼ਮ ਜਿਨ੍ਹਾਂ ਨੂੰ ਜਿਹੜਾ ਇਹਨਾਂ ਨੇ ਕਿਸ ਕਿਸਮ ਦਾ ਇਮੇਜ ਆਪਣੀਆਂ ਹਿਸਟਰੀ ਬੁੱਕਸ 'ਚ ਬਣਾਇਆ, ਪਰ ਜਦੋਂ ਜਸਵੰਤ ਸਿੰਘ ਵਰਗੇ ਸਾਬਕਾ ਫੋਰਨ ਮਿਨਿਸਟਰ ਨੇ ਜਿਹੜੀ ਜਿਨ੍ਹਾਂ ਕਾਇਦੇ ਆਜ਼ਮ ਜਿਨ੍ਹਾਂ ਤੇ ਕਿਤਾਬ ਲਿਖੀ ਹੈ, ਜੋ ਤੁਸੀਂ ਦੇਖਦੇ ਹੋ ਉਹਨਾਂ ਦਾ ਵੀ ਮੈਂ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਦੇਖ ਰਿਹਾ ਸੀ ਡਿਫਰੈਂਟ ਥਾਵਾਂ ਦੇ ਉੱਤੇ, ਬੜੀ ਪਾਕਿਸਤਾਨ ਦੇ ਪ੍ਰੋਮੀਨੈਂਟ ਡਾਕਟਰ ਮੋਇਨ ਪੀਰਜ਼ਾਦਾ ਉਹਨਾਂ ਨੇ ਕੀਤਾ। ਸੋ ਉਹਦੇ 'ਚ ਉਹਨੇ ਕਿਹਾ ਜੀ ਜਦੋਂ ਤੁਸੀਂ ਟਰੂਥਫੁਲੀ ਦੇਖਦੇ ਹੋ ਗਾਂਧੀ ਨੇ ਧਰਮ ਨੂੰ ਮਿਕਸ ਕੀਤਾ ਲਿਆ ਕੇ, ਲੇਕਿਨ ਕਾਇਦੇ ਆਜ਼ਮ ਜਿਹੜੇ ਨੇ ਉਹ ਪੱਕੇ ਸੈਕੂਲਰ ਸੀ। ਔਰ ਇਹ ਦੇਖਣਾ ਪਏਗਾ, ਹੁਣ ਤੁਹਾਡਾ ਹਿਸਟੋਰੀਅਨਸ ਦਾ ਕੰਮ ਹੈ ਜਾਂ ਲੋਕਾਂ ਦਾ ਕੰਮ ਹੈ ਕਿ ਇੱਕ ਬਿਲਕੁਲ ਜਿਹੜੇ ਸੈਕੂਲਰ ਆਊਟਲੁੱਕ ਵਾਲਾ ਬੰਦਾ ਹੈ, ਜੇ ਉਹ ਇੱਕ ਸਟੇਜ ਦੇ ਉੱਤੇ ਲੌਜਿਕ ਦੇ ਨਾਲ ਆਪਣੇ ਲੋਕਾਂ ਦੀ ਜਿਹੜੀ ਹੈ ਉਹ ਜਿਹੜਾ ਉਹਨਾਂ ਦੀ ਸੇਫਟੀ ਦੇ ਲਈ ਉਹ ਇੱਕ ਨੇਸ਼ਨ ਪਾਕਿਸਤਾਨ ਦੀ ਐਡਵੋਕੇਸੀ ਕਰਦਾ ਹੈ, ਤੇ ਉਹਦੇ ਪਿੱਛੇ ਕੀ ਬੈਕਗਰਾਉਂਡ ਸੀ। ਹਾਲਾਂਕਿ ਗਾਂਧੀ ਪੱਕਾ ਹਿੰਦੂ ਔਰ ਉਹਨੇ ਬਿਲਕੁਲ ਹਿੰਦੂਤਵਾ ਨੂੰ ਲਿਆ ਕੇ, ਲੇਕਿਨ ਜਿਹੜਾ RSS ਹੈਡਗੇਅਰ ਗੋਲਵਲਕਰ ਔਰ ਇਹਦੇ ਥੱਲੇ ਜਿਸ ਕਿਸਮ ਦਾ ਹਿੰਦੂ ਥਾਟ ਸੀ, ਇਹ ਉਹਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਸੀ ਔਰ ਇਮੀਡੀਏਟ ਬੈਨ ਲੱਗਾ। ਲੇਕਿਨ ਪਟੇਲ ਨੇ ਜੇ ਜਨਵਰੀ ਦੇ ਵਿੱਚ ਬੈਨ ਲੱਗਾ 1 ਫਰਵਰੀ ਤੋਂ, ਤੇ 4-5 ਮਹੀਨੇ ਬਾਅਦ ਹੀ ਜੋ ਅਗਸਤ ਸਤੰਬਰ ਚ ਆਉਂਦਿਆਂ ਬੈਨ ਚੁੱਕ ਲਿਆ ਸੀ ਜੀ ਕਿ ਕੋਈ ਐਵੀਡੈਂਸ ਨਹੀਂ ਮਿਲਿਆ ਖਿਲਾਫ। ਔਰ ਹਾਲਾਂਕਿ ਮਤਲਬ ਇਹ ਨੋਨ ਫੈਕਟ ਹੈ। ਹੁਣ ਤਾਂ ਨਥੂਰਾਮ ਗੋਡਸੇ ਨੂੰ ਹੀਰੋ ਬਣਾਇਆ ਹੋਇਆ ਇਹਨਾਂ ਨੇ, ਉਹਦੀ ਫਿਲਮ ਵੀ ਬਣਾਈ ਹੈ। ਕਿਸੇ ਨੇ ਹਿੰਦੂ ਜਿਹੜੀ ਮਹਾਸਭਾ ਹੈ ਯੂਪੀ ਦੀ, ਉਹਨਾਂ ਨੇ ਉਹਦਾ ਬੁੱਤ ਵੀ ਲਾਇਆ, ਮੰਦਰ ਬਣਾਇਆ ਨਥੂਰਾਮ ਗੋਡਸੇ ਦਾ। ਉਹਦਾ ਭਰਾ ਵੀ ਬਾਅਦ ਚ ਜਿਉਂਦਾ ਰਿਹਾ ਹਮੇਸ਼ਾ ਹੀ। ਮਤਲਬ RSS ਤਾਂ ਨਥੂਰਾਮ ਗੋਡਸੇ ਨੂੰ ਸੈਲੀਬ੍ਰੇਟ ਕਰਦੇ ਨੇ ਕਿ ਵੀ ਉਹਨੇ ਗਾਂਧੀ ਦਾ ਐਂਡ ਕੀਤਾ। ਹੁਣ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ RSS ਦਾ ਜਿਹੜਾ ਹੌਸਲਾ ਬਹੁਤ ਬੁਲੰਦ ਹੋਇਆ, ਟੈਂਪਰੇਰੀ ਬੈਨ ਲੱਗਾ, ਫਿਰ ਜਿਹੜਾ ਵਾਪਸ ਆ ਗਿਆ। ਔਰ RSS ਨੇ ਇਸ ਕਦਰ ਆਪਣਾ ਪ੍ਰਭਾਵ, ਈਵਨ ਨਹਿਰੂ ਦਾ ਵੀ ਕਿਵੇਂ ਇਹਨਾਂ ਦੇ ਨਾਲ ਸੰਪਰਕ ਰਿਹਾ ਕਿ 1963 ਦੇ ਵਿੱਚ, ਜਿਵੇਂ ਹੁਣ 26 ਜਨਵਰੀ ਪੈਰੇਡ ਹੋਈ ਹੈ, 1963 ਦੀ ਦਿੱਲੀ ਦੀ ਰਿਪਬਲਿਕ ਡੇ ਪੈਰੇਡ ਦੇ ਵਿੱਚ 1500 ਵਲੰਟੀਅਰ RSS ਦੇ ਨੇ ਖਾਕੀ ਨਿੱਕਰ ਔਰ ਟੋਪੀ ਉਹਨਾਂ ਦੀ ਜਿਹੜੀ ਹੈ ਉਹ ਖਾਕੀ ਉਹ ਪਾ ਕੇ ਜਿਹੜੀ ਹੈ ਦਿੱਲੀ ਦੇ ਵਿੱਚ ਪੈਰੇਡ ਕੀਤੀ ਸੀ ਜੀ। ਔਰ ਇਹ ਫੈਕਟ ਹੈ ਕਿ ਵੀ ਇਹਨਾਂ ਨੂੰ ਪੈਟਰਨੇਜ ਸਰਕਾਰ ਵੱਲੋਂ ਕਿਤੇ ਨਾ ਕਿਤੇ ਮਿਲਦੀ ਰਹੀ। ਜਦੋਂ ਕੋਈ ਵਾਕਿਆ ਹੁੰਦਾ ਸੀ ਉਦੋਂ ਜਿਹੜਾ ਟੈਂਪਰੇਰੀ ਜਿਹੜਾ ਉਸ ਦੇ ਉੱਤੇ ਪਾਬੰਦੀ ਹੁੰਦੀ ਸੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਐਮਰਜੈਂਸੀ ਜਦੋਂ ਇੰਦਰਾ ਗਾਂਧੀ ਨੇ ਲਾਈ ਇਨੀਸ਼ੀਅਲੀ, ਕਿਉਂਕਿ ਉਹਨਾਂ ਨੇ ਇਹ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਪੂਰਨ ਕ੍ਰਾਂਤੀ ਮੂਵਮੈਂਟ ਸੀ RSS ਦਾ ਔਰ ਭਾਰਤੀ ਜਨਸੰਘ ਸੀ, ਉਹਨੇ ਜੁਆਇਨ ਕੀਤਾ। ਸੋ ਉਦੋਂ ਵੀ ਐਮਰਜੈਂਸੀ ਦੇ ਵੇਲੇ RSS ਦੇ ਉੱਤੇ ਪਾਬੰਦੀ ਲੱਗੀ। ਔਰ ਸੁਦਰਸ਼ਨ ਕੇ ਕੌਣ ਇਹਨਾਂ ਦਾ ਮੁਖੀ ਸੀ, ਉਹ ਜੇਲ੍ਹ 'ਚ ਸੀ। ਉਹਨੇ ਥੋੜੇ ਦਿਨ ਰਿਹਾ, ਅੰਦਰੋਂ ਮਾਫੀ ਉਹਨੇ ਮੰਗ ਲਈ। ਇੰਦਰਾ ਗਾਂਧੀ ਦੀ ਉਹਨੇ ਤਾਰੀਫ ਕੀਤੀ ਕਿ ਤੂੰ ਤਾਂ ਬਹੁਤ ਵੱਡਾ ਕੰਮ ਕਰ ਰਹੀ ਹੈ। ਔਰ ਜਿਵੇਂ ਦੁਰਗਾ ਦਾ ਖਿਤਾਬ ਵੀ ਉਹਨੂੰ ਜਿਹੜਾ ਉਹ ਦਿੱਤਾ ਸੀਗਾ ਪਹਿਲਾਂ ਹੀ 71 ਦੀ ਜੰਗ ਤੋਂ ਬਾਅਦ। ਸੋ ਪਾਬੰਦੀ ਜੋ ਹੀ ਐਮਰਜੈਂਸੀ ਟੁੱਟੀ RSS ਤੋਂ ਪਾਬੰਦੀ ਫੇਰ ਚੁੱਕ ਲਈ। ਫਿਰ ਅਸੀਂ ਦੇਖਦੇ ਹਾਂ ਵੀ ਕਾਂਗਰਸ, ਔਰ ਇਹ ਮੈਂ ਇਸ ਲਈ ਦੱਸ ਰਿਹਾ ਕਿ ਕਹਿਣ ਨੂੰ ਭਾਵੇਂ ਸੌਫਟ ਹਿੰਦੂਤਵਾ ਹਾਰਡ ਹਿੰਦੂਤਵਾ ਹੈ, ਪਰ ਕਾਂਗਰਸ ਔਰ RSS ਦੀ ਆਈਡੀਓਲੋਜੀ ਇਹ ਨਾਲ ਰਹੀ ਹੈ, ਇੱਕ ਦੂਜੇ ਦੇ ਪੂਰਕ ਰਹੇ ਨੇ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਜਿਹੜੀ ਹੈ ਉਹਨੂੰ ਸ਼ਹੀਦ ਕੀਤਾ ਗਿਆ ਜੀ। ਉਸ ਵੇਲੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਇਹ ਕਲਿਆਣ ਸਿੰਘ, ਵਾਜਪਾਈ, ਅਡਵਾਨੀ, ਮੋਦੀ, ਸ਼ਿਵ ਸੈਨਾ ਇਹ ਸਾਰੇ ਇਕੱਠੇ ਸੀ। ਉਦੋਂ RSS ਤੇ ਪਾਬੰਦੀ ਲੱਗੀ। ਔਰ ਜ਼ਾਹਰ ਹੈ ਕਿ ਜਿਹੜੀ ਕਮਿਸ਼ਨ ਦੀਆਂ ਰਿਪੋਰਟ ਇਸ ਦੇ ਉੱਤੇ ਬਾਅਦ ਬੰਬੇ 'ਚ ਕਿਵੇਂ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋਈ, ਲਿਬਰਮੈਨ ਕਮਿਸ਼ਨ ਰਿਪੋਰਟ ਉਸ ਨੂੰ ਕਦੇ ਕੱਢਿਆ ਹੀ ਨਹੀਂ ਹੈ ਮੁੜ ਕੇ। ਸੋ ਉਸ ਨੂੰ ਵੀ ਫਿਰ ਕੁਝ ਦੇਰ ਬਾਅਦ ਉਹਨੂੰ ਚੁੱਕ ਲਿਆ। ਔਰ 2 ਸੀਟਾਂ ਇਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਸਨ, 2 ਤੋਂ ਫਿਰ ਕਿਵੇਂ ਇਹ ਵਧੇ, ਕਿਵੇਂ ਅਡਵਾਨੀ ਨੇ ਰੱਥ ਯਾਤਰਾ ਕੀਤੀ ਨਫ਼ਰਤ ਫੈਲਾਉਂਦੇ, ਔਰ ਕਿਵੇਂ 2002 ਚ ਫਿਰ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰੇ ਗਏ। ਔਰ ਉਹਦੇ ਵਿੱਚ ਪੂਰਾ ਇਹਨਾਂ ਦਾ RSS ਦਾ ਜਿਹੜਾ ਨੈਟਵਰਕ ਸੀ ਉਹਨਾਂ ਨੇ ਆਪਣੀ ਡਰਟੀ ਗੇਮ ਖੇਡੀ
ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਦੇ ਸਿਰ ਦੇ ਉੱਤੇ ਮੋਦੀ ਜਿਹੜਾ ਹੈ ਉਹ ਅਲਟੀਮੇਟਲੀ ਪ੍ਰਾਈਮ ਮਿਨਿਸਟਰ ਵੀ ਬਣਿਆ ਔਰ ਅੱਜ RSS ਦਾ ਸਾਰਾ ਜਿਹੜਾ ਹੈ ਉਹ ਪੂਰਾ ਹੀ ਉਹਨਾਂ ਦਾ ਸਾਰੇ ਸਿਸਟਮ ਦੇ ਉੱਤੇ ਕੰਟਰੋਲ ਹੈ ਜੀ। ਔਰ ਇਹ ਨਹੀਂ ਵੀ ਉਹਨਾਂ ਨੇ ਹੁਣ ਬੇਸ਼ੱਕ 2014 ਦੀਆਂ ਚੋਣਾਂ ਵੇਲੇ ਰੌਲਾ ਵਿਕਾਸ ਦਾ ਜੀ, ਦੇਖੋ ਜੀ ਗੁਜਰਾਤ ਕਿੰਨਾ ਵਿਕਾਸ ਕੀਤਾ ਹੈ ਔਰ ਹੁਣ ਕਿੰਨਾ ਵਿਕਾਸ, ਪਰ ਹੁਣ ਇਹ ਵਿਧਾਨ ਸਭਾ ਚੋਣਾਂ ਨੇ ਯੂਪੀ ਦੇ ਵਿੱਚ ਖਾਸ ਕਰ ਜਿਹਨੂੰ ਇਹ ਕੈਪਚਰ ਕਰਨਾ ਚਾਹੁੰਦੇ ਨੇ ਔਰ ਕਿਵੇਂ ਪਿਓ ਪੁੱਤਰ ਦੀ ਲੜਾਈ ਔਰ ਕਿਵੇਂ ਵਿੱਚ ਆਪਣੇ ਬੰਦੇ ਵਾੜੇ, ਗੋਆ ਦੇ ਵਿੱਚ ਹੈ, ਮਨੀਪੁਰ ਹੈ, ਉੱਤਰਾਖੰਡ ਹੈ, ਪੰਜਾਬ ਹੈ। ਔਰ ਇਹ ਈਵਨ ਟ੍ਰਿਬਿਊਨ ਦਾ ਐਡੀਟੋਰੀਅਲ ਹੈ ਅੱਜ ਦਾ, ਬੈਕ ਟੂ ਮਿਸਚਿਫ ਫਰਮ ਡਿਵੈਲਪਮੈਂਟ ਟਾਕ ਟੂ ਹਿੰਦੂਤਵਾ। ਹੁਣ ਜਿਹੜਾ BJP ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਉਹਦੇ 'ਚ ਕੋਈ ਡਿਵੈਲਪਮੈਂਟ ਦੀ ਟਾਕ ਨਹੀਂ ਹੈ, ਉਹਦੇ 'ਚ ਹਿੰਦੂਤਵਾ ਦੀ ਟਾਕ ਹੈ। ਔਰ ਉਹਦੇ 'ਚ ਉਹਨਾਂ ਨੇ ਉਹ ਸਾਰੇ ਇਸ਼ੂ ਰਾਮ ਟੈਂਪਲ, ਟ੍ਰਿਪਲ ਤਲਾਕ ਤੇ ਅਲੈਜਡ ਮਾਈਗ੍ਰੇਸ਼ਨ ਫਰਮ ਕਰਿਆਨਾ ਇਨ ਵੈਸਟਰਨ UP, ਇਹ ਕਹਿੰਦੇ ਨੇ ਜੀ ਦੇਖੋ ਮੁਸਲਮਾਨਾਂ ਦਾ ਇੰਨਾ ਪ੍ਰਭਾਵ ਵੱਧ ਰਿਹਾ, ਕਰਿਆਨਾ ਚੋਂ ਹਿੰਦੂ ਜਿਹੜੇ ਨੇ ਉਹ ਹਿਜਰਤ ਕਰ ਰਹੇ, ਝੂਠੀਆਂ ਖਬਰਾਂ, ਔਰ ਉਹਦੇ ਆਧਾਰ ਦੇ ਉੱਤੇ ਇਹਨਾਂ ਨੇ ਵੈਸਟਰਨ UP ਦੇ ਵਿੱਚ ਪੂਰੀ ਪੋਲਰਾਈਜੇਸ਼ਨ ਕੀਤੀ ਹੋਈ ਹੈ ਹਿੰਦੂਆਂ ਮੁਸਲਮਾਨਾਂ ਦੇ ਵਿਚਕਾਰ। ਔਰ ਟ੍ਰਿਪਲ ਤਲਾਕ ਕਿ ਜੀ ਬੰਦ ਕਰੋ, ਔਰ ਨਾਲ ਦੀ ਨਾਲ ਆਰਟੀਕਲ 370 ਦਾ ਹਰ ਸਿਵਲ ਕੋਡ ਇੱਕ ਹੋਣਾ ਚਾਹੀਦਾ, ਆਰਟੀਕਲ 370 ਤੋੜੋ ਜੰਮੂ ਕਸ਼ਮੀਰ ਚੋਂ। ਹਾਲਾਂਕਿ ਉਹ ਜਿਹੜੀ ਇਹਨਾਂ ਦੀ ਸਾਥਣ ਬਣੀ ਹੋਈ ਹੈ ਮਹਿਬੂਬਾ, ਉਹਨੇ ਕਿਹਾ ਜੀ ਜਿਹੜਾ ਆਰਟੀਕਲ 370 ਦੀ ਖਿਲਾਫਤ ਕਰਦਾ ਐਂਟੀ ਨੈਸ਼ਨਲ ਹੈ, ਉਹ ਤੂੰ ਸਟੂਜ ਬਣੀ ਹੋਈ ਆ ਉਹਨਾਂ ਦੀ, ਹੂ ਗਿਵਸ ਏ ਹੂਟ ਵਟ ਯੂ ਸੇ। ਲੇਕਿਨ ਇਹ ਜਿਹੜਾ ਉਹਨਾਂ ਦਾ ਬੜਾ ਕਲੀਅਰ ਮੈਨੀਫੈਸਟੋ ਹੈ ਉਹ ਉਹਨਾਂ ਨੂੰ ਦੱਸ ਰਿਹਾ ਕਿ ਵੀ ਇਹਨਾਂ ਦਾ ਏਜੰਡਾ ਹਿੰਦੂਤਵਾ ਦਾ, ਮੰਦਰ ਵਹੀਂ ਬਣਾਏਂਗੇ, ਮੰਦਰ ਵਹੀਂ ਬਣਾਏਂਗੇ। ਔਰ ਇਹਨਾਂ ਨੂੰ ਜਦੋਂ ਲੱਗਦਾ ਕਿ ਵੀ ਇਹ ਅਸੀਂ ਵੋਟਾਂ ਪੁੱਲ ਕਰਨੀਆਂ ਨੇ ਤੇ ਇਹ ਉਸ ਪਲੈਂਕ ਤੇ ਆ ਜਾਂਦੇ ਨੇ, ਫਿਰ ਇਹ ਵੀ ਨਾਅਰੇ ਜਿਵੇਂ ਸੁਬਰਾਮਨੀਅਮ ਸਵਾਮੀ ਵਰਗੇ ਕਿ ਜੀ 100 ਮਸੀਤਾਂ ਜਿਹੜੀਆਂ ਬਣਾਈਆਂ ਮੰਦਰਾਂ ਤੇ ਸਾਡੇ ਹਵਾਲੇ ਕਰ ਦਿਓ, ਫਿਰ ਨਾਅਰੇ ਵੀ ਗੂੰਜਣ ਲੱਗ ਜਾਂਦੇ ਨੇ ਕਿ ਇਹ ਤਾਂ ਅਸੀਂ ਹੁਣ ਜਦੋਂ ਇਹਨਾਂ ਨੇ ਇਹਦੇ ਤੇ ਮੰਦਰ ਬਣਾ ਲਿਆ, ਫਿਰ ਇਹ ਮਥੁਰਾ ਔਰ ਕਾਂਸ਼ੀ ਉਹਦੀਆਂ ਜਿਹੜੇ ਮਸੀਤਾਂ ਨੇ ਜਿਹਨਾਂ ਨੂੰ ਕਹਿੰਦੇ ਜੀ ਮੰਦਰਾਂ ਤੇ ਬਣਾਈਆਂ, ਉਹਨਾਂ ਦੇ ਉੱਤੇ ਕਲੇਮ ਕਰਨਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ 17 ਸਾਲਾਂ 'ਚ ਜਿਹੜੀ ਗੱਲ ਗਾਂਧੀ ਦੇ ਮਰਡਰ ਦੇ ਨਾਲ ਉਹਦੇ 'ਚ ਇੱਕ ਗੱਲ ਸਾਹਮਣੇ ਆ ਗਈ ਸੀ ਕਿ ਹਿੰਦੂਤਵਾ ਦਾ ਰਾਜ ਤਾਂ ਹਿੰਦੂਤਵਾ ਦਾ ਹੀ, ਉਹਦਾ ਰਾਮ ਰਾਜ ਦਾ ਮਤਲਬ ਹੀ ਹਿੰਦੂਤਵਾ ਸੀ, ਲੇਕਿਨ ਇਹ ਆ ਗਈ ਸੀ ਕਿ ਸੌਫਟ ਹਿੰਦੂਤਵਾ 'ਚੋਂ ਗੱਲ ਨਿਕਲ ਕੇ ਹਾਰਡ ਹਿੰਦੂਤਵਾ RSS ਆਈਡੀਓਲੋਜੀ ਵੱਲ ਜਾ ਰਹੀ ਹੈ। ਉਹ ਫਿਰ ਜੋ ਜੂਨ 84 ਸਿੱਖਾਂ ਨਾਲ ਹੋਇਆ, ਇੰਦਰਾ ਗਾਂਧੀ ਨੇ ਉਹੀ ਹਾਰਡ ਹਿੰਦੂਤਵਾ ਲਿਆ। 1971 ਜਿਵੇਂ ਫੌਜ ਭੇਜ ਕੇ ਪਾਕਿਸਤਾਨ ਤੋੜਿਆ, ਔਰ ਇੰਦਰਾ ਗਾਂਧੀ ਨੇ ਕਿਹਾ, ਜੋ ਮੋਹਨ ਭਾਗਵਤ ਨੇ 2014 'ਚ ਕਿਹਾ, ਇੰਦਰਾ ਗਾਂਧੀ ਨੇ 1971 ਦੀ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਸੀ ਬੰਗਲਾਦੇਸ਼, ਉਸ ਤੋਂ ਬਾਅਦ ਕਿਹਾ ਸੀ 1000 ਸਾਲ की गुलामी का बदला ले लिया गया, वो बदला लिया जी। और इतने मोहन भागवत ने कहा कि 1000 साल के बाद हिंदुओं के पास राज वापस आया है। सो जाहिर है भी अज भी जी नथूराम गोडसे की और जी सोच है RSS की वो हुण फ्रंट बर्नर ते है, और जो सॉफ्ट हिंदूत्व है जोड़ा कि 47 जिन्होंने पोलीटिकल पावर अंग्रेजा ने दिती सी ਉਹ ਬੈਕ ਬਰਨਰ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵੀਅਰਸ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।